ਤਾਂ ਇਹ ਆਪਾਂ ਗੱਲ ਕਰਦੇ ਹਾਂ ਟਰੱਕਿੰਗ ਦੇ ਨਾਲ ਸੰਬੰਧਿਤ। ਕੈਲੀਫੋਰਨੀਆ ਦੇ ਵਿੱਚ ਤੇ ਹੋਰ ਸੂਬਿਆਂ ਦੇ ਵਿੱਚ ਆਈਸ ਦੇ ਦੁਆਰਾ ਬੀਤੇ ਸਮੇਂ ਦੇ ਵਿੱਚ ਫਿਰ ਵੱਡੇ ਜਿਹੜੇ ਆਪਰੇਸ਼ਨ ਆ ਉਹ ਕੀਤੇ ਗਏ, ਜਿਸ ਦੇ ਨਾਲ ਆਈਸ ਵਾਲੇ ਇਹ ਕਹਿੰਦੇ ਆ ਵੀ 100 ਤੋਂ ਵੱਧ ਇਲੀਗਲ ਏਲੀਅਨ ਟਰੱਕਰਸ ਉਹਨਾਂ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਸੜਕ ਤੋਂ ਲਾਇਆ ਗਿਆ ਆ। ਕਹਿੰਦੇ ਵੀ ਇਹ 100 ਤੋਂ ਵੱਧ ਇਲੀਗਲ ਏਲੀਅਨ ਟਰੱਕਰਸ ਸੀਗੇ। ਆਪਰੇਸ਼ਨ ਹਾਈਵੇ ਸੈਂਟੀਨਲ ਦਾ ਜਿਹੜਾ ਉਹਨਾਂ ਨੇ ਨਾਮ ਦਿੱਤਾ ਆ, ਤੇ ਕਹਿੰਦੇ ਵੀ ਡਰਾਈਵਰਸ ਰਸ਼ੀਅਨ ਮੂਲ ਦੇ, ਮੈਕਸੀਕਨ ਮੂਲ ਦੇ, ਭਾਰਤੀ ਮੂਲ ਦੇ ਤੇ ਹੋਰ ਮੁਲਕਾਂ ਦੇ ਉਹਨਾਂ ਨੂੰ ਸੜਕਾਂ ਤੋਂ ਲਾ ਦਿੱਤਾ ਗਿਆ ਆ, ਉਹਨਾਂ ਨੂੰ ਡਿਟੇਨ ਵੀ ਕੀਤਾ ਗਿਆ। ਕਹਿੰਦੇ ਵੀ ਜਿਹੜੇ ਫੇਟਲ ਐਕਸੀਡੈਂਟ ਹੋਏ ਆ ਉਸ ਤੋਂ ਬਾਅਦ ਦੇ ਵਿੱਚ ਸੜਕਾਂ ਨੂੰ ਸੁਰੱਖਿਅਤ ਬਣਾਉਣ ਦੀ ਖਾਤਰ ਇਹ ਜਿਹੜਾ ਆਪਰੇਸ਼ਨ ਆ ਉਹ ਚਲਾਇਆ ਗਿਆ ਹੈਗਾ ਆ। ਯੂਐਸ ਜਿਹੜੀ ਆਈਸ ਵਾਲੇ ਆ ਉਹਨਾਂ ਨੇ ਕਹਿੰਦੇ ਵੀ 100 ਤੋਂ ਵੱਧ ਲੋਕਾਂ ਨੂੰ ਇਸ ਬਾਬਤ ਗ੍ਰਿਫਤਾਰ ਜਿਹੜਾ ਉਹ ਕੀਤਾ ਹੈਗਾ ਆ। ਹਰਜੋਤ ਸਿੰਘ ਜੀ, ਇਸ ਦੇ ਵਿੱਚ ਇਹਨਾਂ ਨੇ ਮੁੱਖ ਤੌਰ ਦੇ ਉੱਤੇ ਕੈਲੀਫੋਰਨੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਨਿਸ਼ਾਨਾ ਜਿਹੜਾ ਉਹ ਸਾਧਿਆ। ਕਹਿੰਦੇ ਵੀ ਡੈਡਲੀ ਕ੍ਰੈਸ਼ਸ ਜਿਹੜੇ CDLs ਇਸ਼ੂ ਕੀਤੇ ਗਏ ਸੀ ਗਵਰਨਰ ਨਿਊਸਮ ਹੁਣਾਂ ਦੀ ਪਾਲਿਸੀਜ਼ ਦੇ ਤਹਿਤ, ਇਹਨਾਂ ਨੇ ਇਸ ਤਰੀਕੇ ਦੇ ਨਾਲ ਆਈਸ ਵਾਲਿਆਂ ਨੇ ਆਖਿਆ ਵੀ ਉਹਦੇ ਬਾਅਦ ਦੇ ਵਿੱਚ ਇਹ ਜਿਹੜਾ ਆਪਰੇਸ਼ਨ ਅਸੀਂ ਲਿਆਂਦਾ ਹੈਗਾ ਆ। ਫੈਡਰਲ ਅਥਾਰਟੀਜ਼ ਨੇ ਜਿਹੜਾ ਉਹ ਦੱਸਿਆ ਵੀ ਜਿਹੜੇ ਫੇਟਲ ਕ੍ਰੈਸ਼ਸ ਹੋਏ ਆ ਕਈ ਸੂਬਿਆਂ ਦੇ ਵਿੱਚ, ਉਹਨਾਂ ਸਾਰਿਆਂ ਜਿਹੜੇ ਇਲੀਗਲ ਏਲੀਅਨ ਟਰੱਕ ਡਰਾਈਵਰ ਲਾਇਸੈਂਸਡ ਇਨ ਕੈਲੀਫੋਰਨੀਆ ਆ ਉਹਨਾਂ ਨੂੰ ਜਿਹੜਾ ਅਸੀਂ ਨਿਸ਼ਾਨੇ ਦੇ ਉੱਤੇ ਲਿਆਂਦਾ ਆ। ਕਹਿੰਦੇ ਵੀ ਜਿਹੜੇ ਗ੍ਰਿਫਤਾਰ ਕੀਤੇ ਗਏ ਲੋਕ ਆ ਉਹਨਾਂ ਦੇ ਵਿੱਚੋਂ ਇੰਡੀਆ, ਮੈਕਸੀਕੋ, ਕੋਲੰਬੀਆ, ਉਜ਼ਬੇਕਿਸਤਾਨ, ਯੂਕਰੇਨ, ਨਿਕਾਰਾਗੁਆ, ਰਸ਼ੀਆ, ਜਾਰਜੀਆ, ਵੈਨੇਜ਼ੁਏਲਾ, ਅਲ ਸਲਵਾਡੋਰ ਤੇ ਹੋਂਡਰਸ ਦੇ ਲੋਕ ਸ਼ਾਮਲ ਸੀਗੇ। ਆਈਸ ਵਾਲਿਆਂ ਨੇ ਕਿਹਾ ਵੀ ਜਿਹੜੀਆਂ ਗੈਵਨ ਨਿਊਸਮ ਦੀਆਂ ਸੈਂਚੁਰੀ ਸਟੇਟ ਪਾਲਿਸੀਜ਼ ਆ ਉਹਦੇ ਕਰਕੇ ਅਮਰੀਕੀ ਜਾਨਾਂ ਜਿਹੜੀਆਂ ਉਹ ਜਾ ਰਹੀਆਂ ਨੇ। ਆਈਸ ਦੇ ਡਿਪਟੀ ਡਾਇਰੈਕਟਰ ਮੈਡੀਸਨ ਸ਼ਾਹੀਨ ਉਹਨਾਂ ਨੇ ਕਿਹਾ, ਕਹਿੰਦੇ ਵੀ ਹਿਸ ਗਵਰਨਮੈਂਟ ਨੋਇੰਗਲੀ ਇਸ਼ੂਡ thousands of CDLs to illegal aliens who had no business driving at all, let alone behind the wheel of a massive semi truck. These drivers get their license, leave California, then terrorize roads all over the country. So basically ਸਿੱਧਾ ਹੀ ਉਹਨਾਂ ਨੇ ਨਿਊਸਮ ਦੇ ਉੱਤੇ, ਕੈਲੀਫੋਰਨੀਆ ਦੇ ਉੱਤੇ ਨਿਸ਼ਾਨਾ ਸਾਧਿਆ ਵੀ ਕਹਿੰਦੇ ਵੀ ਇਲੀਗਲ ਏਲੀਅਨਸ ਨੂੰ ਇਹਨਾਂ ਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਿੱਤੇ, ਜਿਹੜੇ ਕਹਿੰਦੇ ਵੀ ਡਰਾਈਵਿੰਗ ਹੀ ਨਹੀਂ ਕਰਦੇ ਹੋਣੇ ਚਾਹੀਦੇ, ਤੇ ਇਹ ਤਾਂ ਛੱਡੋ ਵੀ ਇਹ ਟਰੱਕ ਜਿਹੜੇ ਉਹ ਚਲਾ ਰਹੇ ਹੋਣ। ਕਹਿੰਦੇ ਲਾਇਸੈਂਸ ਲੈ ਕੇ ਕੈਲੀਫੋਰਨੀਆ ਤੋਂ ਬਾਹਰ ਨਿਕਲਦੇ ਆ ਤੇ ਅਮਰੀਕਾ ਦੇ ਵਿੱਚ ਬਾਕੀ ਲੋਕਾਂ ਨੂੰ ਟੈਰਰ ਉਹਨਾਂ ਦੇ ਉਲਟ ਇੱਕ ਹਿਸਾਬ ਦੇ ਨਾਲ ਫੈਲਾ ਰਹੇ ਨੇ ਤੇ ਉਹਨਾਂ ਨੂੰ ਇਸ ਦੇ ਵਿੱਚ ਮਾਰ ਰਹੇ ਨੇ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਉਹਨਾਂ ਦੀ ਇਸ ਟਾਈਮ ਬਿਰਤੀ ਮਾਈਂਡ ਸੈਟ ਜਿਹੜਾ ਉਹ ਬਣਿਆ ਪਿਆ ਆ। ਕੈਲੀਫੋਰਨੀਆ ਦੇ ਜਿਹੜੇ CDL ਹੋਲਡਰਸ ਆ, ਖਾਸ ਕਰਕੇ ਜਿਹੜੇ ਨਾਨ ਡੋਮਿਸਾਈਲਡ ਵਾਲੀ ਆਪਾਂ ਕਹਿ ਸਕਦੇ ਵੀ ਉਹਨਾਂ ਨੂੰ ਜਿਹੜਾ ਉਹ ਲੈ ਕੇ, ਕਹਿੰਦੇ ਵੀ ਆਈਸ ਹੁਣ ਉੱਥੇ ਸਟੈਪ ਇਨ ਕਰ ਰਹੀ ਆ ਜਿੱਥੇ ਸਟੇਟ ਫੇਲ ਹੋਈ ਆ, ਤੇ ਅਸੀਂ ਲੋਕਾਂ ਨੂੰ ਸੇਫ ਕਰਨ ਖਾਤਰ ਇਹ ਜਿਹੜਾ ਆਪਰੇਸ਼ਨ ਆ ਉਹ ਚਲਾ ਰਹੇ ਆ। ਕਹਿੰਦੇ ਵੀ ਇਦਾਂ ਹੀ ਆਪਰੇਸ਼ਨ ਅਸੀਂ ਓਕਲਾਹੋਮਾ ਤੇ ਇੰਡੀਆਨਾ ਦੇ ਵਿੱਚ ਆਲਰੇਡੀ ਚਲਾ ਚੁੱਕੇ ਹਾਂ, ਜਿਹਦੇ ਨਾਲ ਇਲੀਗਲ ਏਲੀਅਨ ਟਰੱਕਰਸ ਆ ਉਹਨਾਂ ਨੂੰ ਇਹਨਾਂ ਟਰੱਕਸ ਦੇ ਪਿੱਛੋਂ ਜਿਹੜਾ ਆ ਉਹ ਲਾਇਆ ਗਿਆ ਆ, ਤੇ ਅਸੀਂ ਕੈਲੀਫੋਰਨੀਆ ਦੀਆਂ ਸਟਰੀਟਸ ਨੂੰ ਮੁੜ ਦੁਬਾਰਾ ਜਿਹੜਾ ਉਹ ਸੇਫ ਕਰ ਰਹੇ ਹੈਗੇ ਆ। ਕੈਲੀਫੋਰਨੀਆ, ਫਲੋਰੀਡਾ ਤੇ ਓਰੇਗਨ ਦੇ ਵਿੱਚ ਰੀਸੈਂਟਲੀ ਜਿਹੜੇ ਅਨਫੋਰਚੂਨੇਟ ਐਕਸੀਡੈਂਟਸ ਵਾਪਰੇ, ਉਹਨਾਂ ਦੇ ਵਿੱਚ ਆਪਣੇ ਪੰਜਾਬੀ ਮੁੰਡੇ ਜਿਹੜੇ ਉਹ ਸ਼ਾਮਲ ਸੀਗੇ, ਤੇ ਉਹਨਾਂ ਨੇ ਕਿਹਾ ਵੀ 8 ਜਾਨਾਂ ਇਹਨਾਂ ਤਿੰਨਾਂ ਐਕਸੀਡੈਂਟਾਂ ਦੇ ਵਿੱਚ ਗਈਆਂ ਜਿਹੜੀਆਂ ਕਿ ਬਚਾਈਆਂ ਜਾ ਸਕਦੀਆਂ ਸੀ। ਸੋ ਇਸ ਕਰਕੇ ਅਸੀਂ ਇਹ ਸਾਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈਗਾ ਆ। ਕੱਲੇ ਕੈਲੀਫੋਰਨੀਆ ਦੇ ਵਿੱਚ ਹੀ ਹਰਜੋਤ ਸਿੰਘ ਜੀ ਜਿਹੜੇ ਟੋਟਲ 100 ਤੋਂ ਵੱਧ ਇਹਨਾਂ ਨੇ ਵੱਖ-ਵੱਖ ਸੂਬਿਆਂ 'ਚ ਡਿਟੇਨ ਕੀਤੇ ਆ, ਤੇ ਇਹ CDL ਲਾਈਫ ਵਾਲੇ ਜਿਹੜੇ ਦੱਸ ਰਹੇ ਆ ਵੀ ਕੈਲੀਫੋਰਨੀਆ ਦੇ ਮਾਈਗ੍ਰੈਂਟ ਡਰਾਈਵਰਸ ਨੂੰ ਜਿਹੜੇ ਗ੍ਰਿਫਤਾਰ ਕਰਨ ਵਾਲਾ ਜਿਹੜੀ ਸੰਖਿਆ ਆ ਉਹ ਘੱਟੋ ਘੱਟ 87 ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਆ। ਤੇ ਆਈਸ ਉਹੀ ਬਾਰ-ਬਾਰ ਕਹਿ ਰਹੀ ਆ ਵੀ ਜਿੱਥੇ ਕੈਲੀਫੋਰਨੀਆ ਫੇਲ ਹੋਇਆ, ਸਟੇਟ ਫੇਲ ਹੋਈ ਆ, ਉੱਥੇ ਅਸੀਂ ਆ ਕੇ ਦੁਨੀਆ ਨੂੰ ਸੇਫ ਕਰ ਰਹੇ ਹੈਗੇ ਆ। ਅਗਲੀ ਖਬਰ ਨਿਊਯਾਰਕ ਟਾਈਮ ਨੇ ਇੱਕ ਬਹੁਤ ਵੱਡਾ ਆਰਟੀਕਲ ਛਾਪਿਆ ਹੈਗਾ, ਖਾਸ ਕਰਕੇ ਸਿੱਖ ਟਰੱਕਰਸ ਦੇ ਉੱਤੇ। ਕੋਰਟਸਲੀ ਇੱਕ ਇਕਨੋਮਿਕਸ ਦੀ ਕਰਸਪੋਂਡੈਂਟ ਆ ਬੇਸਡ ਇਨ ਲਾਸ ਐਂਜਲਸ, ਜੋ ਕਿ ਮੋਸਟਲੀ ਉਹਦੇ ਆਰਟੀਕਲ ਜਿਹੜੇ ਫੋਕਸ ਹੁੰਦੇ ਲਾਈਵਸ ਐਂਡ ਲਾਈਵਲੀਹੁੱਡ ਆਫ ਐਵਰੀਡੇ ਅਮਰੀਕਨਸ। ਉਹਦੇ 'ਚ ਹੁਣ ਕਹਿੰਦੇ ਵੀ ਇੱਕ ਦਹਾਕੇ ਤੋਂ ਉਹ ਆਰਟੀਕਲਸ ਲਿਖਦੇ ਆ ਰਹੇ ਆ ਵੀ ਇਕਨੋਮਿਕ ਇਨਇਕੁਐਲਿਟੀ, ਇਹਦੇ ਉੱਤੇ ਉਹਦਾ ਫੋਕਸ ਆ। ਉਸਨੇ ਮੇਨ ਆਰਟੀਕਲ ਜਿਹੜਾ ਨਿਊਯਾਰਕ ਟਾਈਮ ਦਾ ਆ ਉਹ ਲਿਖਿਆ ਵੀ ਲੌਂਗ ਹਾਲ ਟਰੱਕਿੰਗ ਵਾਜ਼ ਏ ਰਿਫਿਊਜ਼ ਫॉर ਸਿੱਖ ਇਮੀਗ੍ਰੈਂਟਸ ਅੰਟਲ ਨਾਓ। ਪਰ ਦੋ ਜਿਹੜੇ ਹਾਈ ਪ੍ਰੋਫਾਈਲ ਕ੍ਰੈਸ਼ ਹੋਏ ਆ
ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜੀ ਚਿੰਤਾ ਹੋਈ ਆ ਤੇ ਬਹੁਤ ਜ਼ਿਆਦਾ ਜਿਹੜੇ ਸਿੱਖ ਟਰੱਕਰਸ ਆ ਉਹਨਾਂ ਦੇ ਉੱਤੇ ਜਿਹੜਾ ਉਹਦਾ ਅਸਰ ਹੋਇਆ ਹੈਗਾ। ਉਹਦੇ 'ਚ ਉਹਨਾਂ ਨੇ ਕਈ ਡਰਾਈਵਰਸ ਦੀ ਇੰਟਰਵਿਊ ਵੀ ਲਈ ਹੈਗੀ ਆ। ਬੇਕਰਸਫੀਲਡ ਤੋਂ ਰਿਪੋਰਟ ਕੀਤਾ। ਸੋ ਮੋਸਟਲੀ ਬੇਕਰਸਫੀਲਡ ਤੋਂ ਹੀ ਕਰਟਸ ਲੀ ਨੇ ਇਹ ਰਿਪੋਰਟ ਕੀਤਾ ਆ। ਕਿਸ ਤਰ੍ਹਾਂ ਵੀ ਅਰਸ਼ ਸਿੰਘ ਸਟਾਰਟ ਕਰਦਾ ਆ ਬਿਜ਼ਨਸ, ਹਰ ਰੋਜ਼ ਜਿਹੜਾ ਆ ਉਹ 1000 ਮੀਲ ਜਿਹੜਾ ਆ ਪਾਸਕੋ ਵਾਸ਼ਿੰਗਟਨ ਟੂ ਆਕਸਨਰਡ ਉਹਦਾ ਜਿਹੜਾ ਟ੍ਰਿਪ ਹੁੰਦਾ ਹੈਗਾ ਆ ਵੀਕ ਦੇ ਵਿੱਚ, ਤੇ 25 ਸਾਲਾਂ ਦਾ ਜਿਹੜਾ ਇਹ ਲੌਂਗ ਹਾਲ ਟਰੱਕਰਸ ਹੈਗਾ ਤੇ ਕਿੰਨੇ ਸਾਲਾਂ ਤੋਂ ਕੰਮ ਕਰਦਾ। ਇੱਕ ਹੋਰ ਦਸਤਾਰਧਾਰੀ ਸਿੱਖ ਡਰਾਈਵਰ ਦੀ ਗੱਲ ਕੀਤੀ ਗਈ ਆ ਵੀ ਕਿਸ ਤਰ੍ਹਾਂ ਮੈਨੂੰ ਬੜਾ ਕੇਅਰਫੁਲ ਰਹਿਣਾ ਪੈਂਦਾ ਹੈਗਾ। ਟਰਾਂਸਪੋਰਟੇਸ਼ਨ ਸੈਕਟਰੀ ਜਿਹੜੇ ਸ਼ਾਨ ਡਫੀ ਆ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਫੋਰਨ ਡਰਾਈਵਰਸ ਆ ਉਹਨਾਂ ਕੋਲ ਪ੍ਰੋਪਰ ਟ੍ਰੇਨਿੰਗ ਨਹੀਂ ਹੈਗੀ। 2 ਲੱਖ ਦੇ ਕਰੀਬ ਜਿਹੜੇ ਫੋਰਨ ਡਰਾਈਵਰਸ ਆ ਉਹਨਾਂ ਦੇ ਲਾਇਸੈਂਸ ਹੋਲਡ ਕੀਤੇ ਗਏ ਹੈਗੇ ਆ। ਮਿਸਟਰ ਡਫੀ ਨੇ ਇਹ ਕਿਹਾ ਸੀ ਵੀ ਜੇ ਇਹ ਸਟੇਟਸ ਨਹੀਂ ਫੋਲੋ ਕਰੂਗੀਆਂ ਰੂਲਸ, ਜਿਨ੍ਹਾਂ 'ਚ ਕੈਲੀਫੋਰਨੀਆ ਵੀ ਆ, ਤਾਂ $160 ਮਿਲੀਅਨ ਜਿਹੜਾ ਹਾਈਵੇ ਫੰਡਸ ਆ ਉਹ ਅਸੀਂ ਰੋਕਣ ਜਾ ਰਹੇ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ 17,000 ਡਰਾਈਵਰਸ ਦੇ ਲਾਇਸੈਂਸ ਰਿਵੋਕ ਕਰ ਲਏ। ਬਾਅਦ ਦੇ ਵਿੱਚ ਉਹਨਾਂ ਨੇ ਲੈਟਰ ਇਸ਼ੂ ਕਰਤਾ ਵੀ ਹਾਂ ਜੀ ਅਸੀਂ ਇਸ਼ੂ ਕਰ ਰਹੇ ਆ। ਹੁਣ ਫੇਰ ਪਤਾ ਚੱਲ ਰਿਹਾ ਵੀ ਨਹੀਂ, ਉਹ ਉਹਨਾਂ ਨੂੰ ਦੁਬਾਰਾ ਕੀ ਫਿਰ ਨਹੀਂ ਇਸ਼ੂ ਕਰ ਰਹੇ ਹੈਗੇ। ਪੂਰੀ ਸਟੋਰੀ ਉਹਦੇ 'ਚ ਲਿਖਿਆ ਵੀ ਕਿਸ ਤਰ੍ਹਾਂ 1984 ਤੋਂ ਬਾਅਦ ਸਿੱਖ ਜਿਹੜੇ ਆਣੇ ਸ਼ੁਰੂ ਹੋਏ ਹੈਗੇ ਵੱਡੀ ਗਿਣਤੀ ਦੇ ਵਿੱਚ ਅਮਰੀਕਾ 'ਚ, ਕਿਉਂਕਿ ਸਿੱਖਾਂ ਦੇ ਨਾਲ ਇੰਡੀਆ ਦੇ ਵਿੱਚ ਧੱਕਾ ਹੋਇਆ, ਦਰਬਾਰ ਸਾਹਿਬ ਤੇ ਅਟੈਕ ਹੋਇਆ ਤੇ ਰॉयट्स ਜਿਹੜੇ ਜੈਨੋਸਾਈਡ ਹੋਇਆ ਸਿੱਖਾਂ ਦਾ। ਸੋ ਉਹ ਤੋਂ ਬਾਅਦ 1.5 ਲੱਖ ਦੇ ਕਰੀਬ ਕਹਿੰਦੇ ਵੀ ਸਿੱਖ ਜਿਹੜੇ ਆ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ। ਇੱਕ ਹੋਰ ਡੇਵ ਲੋਟ ਨਾਮ ਦਾ ਬੰਦਾ ਜਿਹਦੀ ਟਰੱਕਿੰਗ ਕੰਪਨੀ ਆ, ਉਹਦੀ ਪੂਰੀ ਜਿਹੜੀ ਸਟੋਰੀ ਆ ਉਹ ਲਿਖੀ ਗਈ ਆ ਵੀ ਕਿਸ ਤਰ੍ਹਾਂ 380 ਦੇ ਕਰੀਬ ਡਰਾਈਵਰ ਤੇ 60% ਕਹਿੰਦੇ ਵੀ ਉਹ ਪੰਜਾਬ ਤੋਂ ਰਹਿਣ ਵਾਲੇ ਹੈਗੇ ਆ। ਤੇ ਕਹਿੰਦਾ ਵੀ ਮੇਰੇ ਉਸ ਇਕੱਲੇ ਦੀ ਕੰਪਨੀ ਦੇ 50 ਦੇ ਕਰੀਬ ਜਿਹੜੇ ਡਰਾਈਵਰਸ ਆ ਉਹ ਲਾਇਸੈਂਸ ਲੂਜ਼ ਕਰ ਗਏ ਹੈਗੇ ਆ। ਤੇ ਕਹਿੰਦੇ ਵੀ ਡਰਾਈਵਰ ਵਧੀਆ, ਕੋਈ ਐਕਸੀਡੈਂਟ ਨਹੀਂ ਹਨਾ। ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਕਿਉਂਕਿ 2 ਜਣਿਆਂ ਦਾ ਜੋ ਐਕਸੀਡੈਂਟ ਹੋਇਆ ਹੈਗਾ, ਇੱਕ ਲਾਸ ਐਂਜਲਸ 'ਚ ਹੋਇਆ ਸੀ ਤੇ ਇੱਕ ਫਲੋਰੀਡਾ 'ਚ ਹੋਇਆ ਸੀ। ਰੀਸੈਂਟਲੀ ਓਰੇਗਨ ਵਾਲਾ ਵੀ ਆ ਗਿਆ, ਇੱਕ ਮੁੰਡਾ ਸੀਗਾ। ਜੀ ਹਾਂ, ਇੱਕ ਓਰੇਗਨ ਵਾਲਾ ਵੀ ਆ ਗਿਆ। ਹੁਣ ਸਿਆਟਲ ਵਾਲਾ ਤਾਂ ਛੱਡ ਹੀ ਦਿੱਤਾ, ਉਹਦਾ ਵੱਖਰਾ ਬਵਾਲ ਜਿਹੜਾ ਉਹ ਮਚਿਆ ਪਿਆ ਹੈ। ਜੀ, ਸੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਜੋ ਕ੍ਰੈਕਡਾਊਨ ਸ਼ੁਰੂ ਕੀਤਾ ਆ ਉਹਦੇ ਤੇ ਜਿਹੜੇ ਸਿੱਖ ਡਰਾਈਵਰਸ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪਿਆ ਹੈਗਾ ਆ। ਨਵੰਬਰ ਦੇ ਵਿੱਚ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਨੇ ਦਰਜਨਾਂ ਦੇ ਕਰੀਬ ਹੋਰ ਸਟੇਟ ਦੇ ਅਟਾਰਨੀ ਜਨਰਲ ਨਾਲ ਰਲ ਕੇ ਸੈਨੇਟਰ ਜਿਹੜੇ ਜੋ ਟਰਾਂਸਪੋਰਟੇਸ਼ਨ ਸੈਕਟਰੀ ਆ ਸ਼ਾਨ ਡਫੀ, ਉਹਨਾਂ ਨੂੰ ਚਿੱਠੀ ਵੀ ਲਿਖੀ ਸੀ। ਉਹ 'ਚ ਇਹ ਦੱਸਿਆ ਗਿਆ ਸੀ ਵੀ ਜਿਹੜਾ ਡਿਲੀਵਰੀ ਆਫ ਫੂਡ, ਆਪਰੇਸ਼ਨ ਆਫ ਕੰਸਟਰਕਸ਼ਨ ਇਕਵਿਪਮੈਂਟ, ਹੋਰ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ ਜੇ ਤੁਸੀਂ ਇੰਨੇ ਲਾਇਸੈਂਸ ਜਿਹੜੇ ਕੈਂਸਲ ਕਰ ਦਿੱਤੇ, ਕਿਉਂਕਿ ਕਾਸਟ ਵੱਧ ਜਾਊਗੀ, ਇਕਨੋਮਿਕ ਡਿਸਟਰਪਸ਼ਨ ਹੋਊਗੀ, ਇਹ ਸਾਰਾ ਕੁਝ। ਕ੍ਰਿਸ ਸਪੀਅਰ ਪ੍ਰੈਜ਼ੀਡੈਂਟ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਲਾਰਜੈਸਟ ਟ੍ਰੇਡ ਆਰਗੇਨਾਈਜੇਸ਼ਨ ਆ, ਉਹ ਸਪੋਰਟ ਕਰ ਰਹੇ ਹੈਗੇ ਆ। ਸੋ ਇਹ ਤੁਹਾਨੂੰ ਮੈਂ ਦੱਸਿਆ ਹੀ ਆ ਵੀ 2 ਆਰਗੇਨਾਈਜੇਸ਼ਨ ਓਇਡਾ ਤੇ ATA ਇਹ ਸਪੋਰਟ ਕਰ ਰਹੇ ਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਸ਼ਾਨ ਡਫੀ ਨੂੰ। ਤੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਕਹਿੰਦੀ ਆ ਵੀ 80,000 ਦੇ ਕਰੀਬ ਡਰਾਈਵਰ ਚਾਹੀਦੇ 2021 'ਚ ਉਹ ਕਹਿੰਦੇ ਸੀ। ਹੁਣ ਉਹ ਕਹਿ ਰਿਹਾ ਵੀ ਨਹੀਂ, ਜੇ ਕੈਂਸਲ ਕਰ ਦੋ ਇਹਨਾਂ ਦੇ ਲਾਇਸੈਂਸ ਤਾਂ ਇਹ ਓਕੇ ਹੈਗਾ ਆ। ਸੋ ਮੋਸਟਲੀ ਇਮੀਗ੍ਰੇਸ਼ਨ ਕਮਿਊਨਿਟੀ ਜਿਹੜੀਆਂ ਆ, ਖਾਸ ਕਰਕੇ ਜਿਹੜੇ ਪੰਜਾਬੀ ਆ, ਉਹ ਟਰੱਕਿੰਗ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆ। ਜਿਸ ਤਰ੍ਹਾਂ 1.5 ਲੱਖ ਦੇ ਕਰੀਬ ਮੈਂ ਤੁਹਾਨੂੰ ਦੱਸਿਆ ਹੀ ਆ, ਕਿਉਂਕਿ ਪਹਿਲਾਂ ਜਿਹੜੀਆਂ ਕਮਿਊਨਿਟੀ ਸੀਗੀਆਂ ਕਾਲੇ ਮੂਲ ਦੇ ਜਾਂ ਹੋਰ, ਉਹ ਜਿੱਦਾਂ ਰਿਟਾਇਰ ਹੁੰਦੇ ਗਏ ਉਹਨਾਂ ਦੇ ਗਾਹਾਂ ਜਿਹੜੇ ਨਿਆਣੇ ਆ ਉਹ ਜਾਂ ਹੋਰ ਉਹਨਾਂ ਦੇ ਫੈਮਿਲੀ ਮੈਂਬਰਸ ਆ ਉਹਨਾਂ ਨੇ ਨਹੀਂ ਜੁਆਇਨ ਕੀਤਾ। ਪਰ ਨਵੇਂ ਜਿਹੜੇ ਇਮੀਗ੍ਰੈਂਟ ਵੱਖ-ਵੱਖ ਮੁਲਕਾਂ ਤੋਂ ਆਏ ਹੈਗੇ ਆ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ। ਸੋ ਇੱਕ ਗੁਰਦੁਆਰਾ ਸਾਹਿਬ ਦੀ ਪਿਕਚਰ ਕਾਫੀ ਵਧੀਆ ਜਿਹੜਾ ਆਰਟੀਕਲ ਉਹਨਾਂ ਨੇ ਲਿਖਿਆ। ਜੋ ਕੁਝ ਆਪਾਂ ਹਰ ਰੋਜ਼ ਤੁਹਾਡੇ ਨਾਲ ਡਿਸਕਸ ਕਰਦੇ ਰਹਿੰਦੇ ਆ, ਉਹਦਾ ਜੇ ਸਮ ਅਪ ਕੀਤਾ ਜਾਵੇ, ਪੂਰਾ ਨਿਊਯਾਰਕ ਟਾਈਮ ਨੇ ਇਹ ਆਰਟੀਕਲ ਲਿਖਿਆ ਹੈਗਾ ਵੀ ਕਿਸ ਤਰ੍ਹਾਂ ਉਹਨਾਂ ਦੀ ਲਾਈਫ ਦੇ ਉੱਤੇ ਜਿਹੜਾ ਟਰੱਕਰਸ ਆ ਉਹ ਇਕੋਨੋਮਿਕਲੀ ਉਹਦੇ ਉੱਤੇ ਜਿਹੜਾ ਬਹੁਤ ਸਾਰਾ ਜਿਹੜਾ ਅਸਰ ਪਿਆ ਹੈ।